अस्सलाम वालेकुम जी। उम्मीद करना तुसी खैरियत ना होगे। ते अज दी वीडियो थोड़ी जी इंफॉर्मेटिव वीडियो है। ठीक है ना। मैं थोड़ी देर पहले ही जना वो अदालत तो आया तो मैं चाह रहा था कि थोड़ी जी इंफॉर्मेशन थोड़े नाल शेयर कर दें। खैर जो कुछ अदालत च होया वो भी एक अलग स्टोरी है। बहरहाल पॉइंट ते आना मैं। ठीक है। अच्छा जना वो काफ़ी सारे जना बंदे जिन्हों कोल स्पैनिश पासपोर्ट ने उन्होंने लैटर रिसीव होंगे ने इलैक्शन जना वो ट्रिब्यूनल की तरफों इलैक्शन कमीशन की तरफों कि आके वो मेसा इलैक्टोरल की ड्यूटी देन। मसलन कि जना जरा पोल है इलैक्शन पोल है उत्थे जाके ड्यूटी देन। ठीक है। देखो अगर तुहानू लैटर रिसीव होंदा वे तो 7 दिन ਦੇ ਵਿੱਚ ਤੁਸੀਂ ਉਹਦਾ ਜਵਾਬ ਦੇਣਾ ਹੁੰਦਾ ਹੈ, ਉਹਨੂੰ ਸਵੀਕਾਰ ਕਰਨਾ ਹੁੰਦਾ ਹੈ। ਠੀਕ ਹੈ। ਅਗਰ ਤੁਸੀਂ ਉਹਨੂੰ ਸਵੀਕਾਰ ਨਹੀਂ ਕਰਦੇ ਹੈ ਤੇ ਤੁਹਾਨੂੰ ਜਨਾ ਉਹਦਾ ਜੁਰਮਾਨਾ ਜਾਂ ਹਰਜਾਨਾ ਜਨਾ ਉਹ ਪੇ ਕਰਨਾ ਪਵੇਗਾ। ਠੀਕ ਹੈ। ਬਾਕੀ ਜੁਰਮਾਨੇ ਦੇ ਬਾਅਦ ਚ ਗੱਲ ਕਰਨੇ ਆ। ਠੀਕ ਹੈ। ਅਗਰ ਤੁਸੀਂ ਇੱਥੇ ਮੌਜੂਦ ਨਹੀਂ ਹੈ, ਠੀਕ ਹੈ ਨਾ, ਅਗਰ ਦੇਖੋ ਅਗਰ ਤੁਸੀਂ ਲੈਟਰ ਰਿਸੀਵ ਨਹੀਂ ਕੀਤਾ ਹੈ ਫਿਰ ਤੇ ਕੁਝ ਵੀ ਨਹੀਂ ਹੈ। ਅਗਰ ਤੁਸੀਂ ਲੈਟਰ ਰਿਸੀਵ ਕਰ ਲਿਆ ਜਾਂ ਫਿਰ ਤੁਹਾਡੇ ਕਿਸੇ ਨੇ ਕਿਸੇ ਦੋਸਤ ਨੇ ਕਿਸੇ ਫੈਮਿਲੀ ਮੈਂਬਰ ਨੇ ਜਨਾ ਉਹ ਲੈਟਰ ਰਿਸੀਵ ਕਰ ਲਿਆ, ਠੀਕ ਹੈ, ਤੇ ਫਿਰ ਤੁਹਾਨੂੰ ਜਾਣਾ ਹੀ ਪਵੇਗਾ। ਸਹੀ ਹੈ। ਹਾਂ, ਤੁਸੀਂ ਸਵੀਕਾਰ ਕਰ ਸਕਦੇ ਹੋ ਤੁਸੀਂ ਬਿਮਾਰ ਹੋ ਜਾਂ ਫਿਰ ਤੁਸੀਂ ਮਤਲਬ ਕਿ ਅਗਰ ਔਰਤ ਹੈ ਕੋਈ ਪ੍ਰੈਗਨੈਂਟ ਹੈ, ਠੀਕ ਹੈ ਨਾ, ਜਾਂ ਤੁਸੀਂ ਮੁਲਕ ਤੋਂ ਬਾਹਰ ਹੋ। ਠੀਕ ਹੈ ਨਾ। ਜਦੋਂ ਤੁਸੀਂ ਲੈਟਰ ਰਿਸੀਵ ਹੋਇਆ ਤੁਹਾਨੂੰ ਤੇ ਫਿਰ ਤੁਹਾਨੂੰ ਉਸ ਤਸਨਾ ਹਾਸਲ ਹੋ ਸਕਦੀ ਹੈ ਉਹਦੇ ਤੇ। ਤੁਸੀਂ ਜਿੰਨਾ ਉਹ ਕਹਿ ਸਕਦੇ ਹੋ ਕਿ ਮੈਂ ਇੱਥੇ ਮੌਜੂਦ ਨਹੀਂ ਸਾਂ ਹੈ ਜਾਂ ਮੈਂ ਬਿਮਾਰ ਸਾਂ ਜਾਂ ਜੋ ਵੀ। ਠੀਕ ਹੈ ਨਾ। ਉਸ ਤੋਂ ਇਲਾਵਾ ਜਨਾ ਉਹ ਓਬਲੀਗਾਟੋਰੀ ਹੋਵੇ ਕਿ ਤੁਸੀਂ ਜਾਣਾ ਹੀ ਜਾਣਾ ਹੈ। ਠੀਕ ਹੈ। ਤੁਸੀਂ ਨਾ ਨਹੀਂ ਕਰ ਸਕਦੇ ਆ। ਠੀਕ ਹੈ। ਤੇ ਅਗਰ ਤੁਸੀਂ ਨਹੀਂ ਜਾਂਦੇ ਹੈ, ਠੀਕ ਹੈ ਨਾ, ਅਗਰ ਤੁਸੀਂ ਕਹਿੰਦੇ ਹੋ ਜੀ ਮੈਂ ਤੁਸੀਂ ਮਿਸ ਕਰ ਜਾਂਦੇ ਹੋ ਭੁੱਲ ਜਾਂਦੇ ਹੋ, ਦੇਖੋ ਭੁੱਲਣਾ ਜਨਾ ਉਹ ਤੁਸੀਂ ਉਹਨੂੰ ਕਿਸੇ ਤਰ੍ਹਾਂ ਸਵੀਕਾਰ ਨਹੀਂ ਕਰ ਸਕਦੇ ਆ। ਠੀਕ ਹੈ। ਉਹਦੇ ਵਿੱਚ ਕੁਝ ਨਾ ਛੂਟਾਂ ਦਿੱਤੀਆਂ ਗਈਆਂ ਨੇ ਜਿਹਦੀ ਵਜ੍ਹਾ ਤੋਂ ਕਿ ਨਾ ਤੁਸੀਂ ਅਗਰ ਨਾ ਜਾਓ ਤਾਂ ਕੋਈ ਮਸਲਾ ਨਹੀਂ ਹੈ। ਉਹਦੇ 'ਚ ਇਹ ਵੇ ਕਿ ਜਨਾ ਤੁਹਾਡੀ ਅਗਰ ਦਿਸਕਪਾਸੀਦਾਦ 90% ਉੱਤੇ ਵੇ, ਠੀਕ ਹੈ ਨਾ, ਮਤਲਬ ਕਿ ਤੁਸੀਂ ਚੱਲ ਫਿਰ ਸਕਦੇ ਹੀ ਨਹੀਂ ਹੈ ਜਾਂ ਤੁਹਾਨੂੰ ਇਸ਼ੂਜ਼ ਨੇ ਤੇ ਉਸ ਵਾਲੇ ਨਾਲ ਤੁਹਾਨੂੰ ਸਸਨਾ ਹਾਸਲ ਹੁੰਦੀ ਹੈ। ਤੁਸੀਂ ਪ੍ਰੈਗਨੈਂਸੀ ਦੀ ਜਾਂ ਤੁਹਾਨੂੰ ਕੋਈ ਕ੍ਰਿਟੀਕਲ ਬਿਮਾਰੀ ਹੈ, ਠੀਕ ਹੈ ਨਾ, ਉਸ ਵਜ੍ਹਾ ਤੁਸੀਂ ਨਹੀਂ ਜਾ ਸਕਦੇ। ਅਗਰ ਤੁਸੀਂ ਕਹਿੰਦੇ ਜੀ ਮੈਨੂੰ ਰਾਤੀ ਮੇਰੀ ਤਬੀਅਤ ਖਰਾਬ ਸੀ ਸੁਬਾਹ ਮੈਂ ਨਹੀਂ ਗਿਆ ਤਾਂ ਤੁਹਾਨੂੰ ਫਿਰ ਵੀ ਜੁਰਮਾਨਾ ਹੋਏਗਾ। ਠੀਕ ਹੈ। ਅੱਛਾ ਹੁਣ ਆ ਜਾਣਾ ਜੁਰਮਾਨੇ ਵੱਲ। ਅਗਰ ਤੁਸੀਂ ਨਹੀਂ ਜਾਂਦੇ ਹੈ ਤਾਂ ਤੁਹਾਨੂੰ ਅਦਾਲਤ ਤਰਫੋਂ ਜਾਣਾ ਉਹ 2 ਜਾਂ 4 ਮਹੀਨੇ ਬਾਅਦ ਇੱਕ ਲੈਟਰ ਰਿਸੀਵ ਹੋਏਗਾ ਜਨਾਬ ਦਿੱਲੀ ਤੋਂ ਮੇਸਾ ਇਲੈਕਟੋਰਲ ਵੱਲੋਂ। ਮੇਸਾ ਇਲੈਕਟੋਰਲ ਜਿਹੜਾ ਨਾ ਦਿੱਲੀ ਤੋਂ, ਕਿ ਤੁਸੀਂ ਆ ਕੇ ਪਹਿਲੇ ਆਪਣੇ ਆਪ ਨੂੰ ਸਵੀਕਾਰ ਕਰੋ ਕਿ ਤੁਸੀਂ ਕਿਉਂ ਨਹੀਂ ਆਏ। ਕਿਉਂਕਿ ਅਗਰ ਤੁਸੀਂ ਸਵੀਕਾਰ ਨਹੀਂ ਕਰਦੇ ਉਸ ਤੋਂ ਬਾਅਦ ਜਨਾ ਤੁਹਾਨੂੰ ਜੁਰਮਾਨਾ ਦੇਣਾ ਉਹ ਜੱਜ ਤਰਫੋਂ ਜਨਾ ਹੋ ਜਾਏਗਾ ਕਿ ਜਨਾ ਇੰਨਾ ਤੋਂ ਜੁਰਮਾਨਾ ਪੇ ਕਰਨਾ ਹੈ। ਉਹ ਡਿਪੈਂਡ ਕਰਦਾ ਕਿ ਤੁਸੀਂ ਜਨਾ ਉਹ ਅਗਰ ਕੋਈ ਜਸਟੀਫਿਕੇਸ਼ਨ ਐਸੀ ਬੋਂਗੀ ਦੇ ਦਿੰਦੇ ਹੋ ਜਿਹਦੀ ਬਿਲਕੁਲ ਐਕਸੈਪਟੇਬਲ ਨਹੀਂ ਹੈ ਤਾਂ ਉਸ ਹਿਸਾਬ ਨਾਲ ਜੱਜ ਤੁਹਾਨੂੰ ਜੁਰਮਾਨਾ ਜ਼ਿਆਦਾ ਕਰਦਾ ਜਾਏਗਾ। ਉਸ ਤੋਂ ਬਾਅਦ ਤੁਹਾਡੀ ਜਿੰਨਾ ਉਹ ਕੰਡੀਸ਼ਨ ਵੇਖੀ ਜਾਂਦੀ ਹੈ ਕਿ ਤੁਸੀਂ ਫਾਈਨੈਂਸ਼ੀ ਤੌਰ 'ਤੇ ਕਿੰਨੇ ਕੁ ਮਜ਼ਬੂਤ ਹੋ ਉਸ ਹਿਸਾਬ ਦੇ ਨਾਲ ਕਿ ਨਾਮ ਹੈ ਨਾ ਤੁਹਾਨੂੰ ਜੁਰਮਾਨਾ ਕੀਤਾ ਜਾਂਦਾ ਹੈ। ਠੀਕ ਹੈ। ਅੱਛਾ ਮੈਂ ਜੁਰਮਾਨਾ ਤੁਹਾਨੂੰ ਦੱਸਦਾ ਵਾਂ। ਜੁਰਮਾਨਾ ਹੁੰਦਾ ਹੈ 2 ਯੂਰੋ ਦਿਹਾੜੀਓ, ਇੱਕ ਦਿਨ ਦਾ 2 ਯੂਰੋ। ਠੀਕ ਹੈ। ਜੱਜ ਤੇ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਅੱਛਾ ਮਿਨੀਮਮ ਜਿਹੜਾ ਜੁਰਮਾਨਾ ਦਿਨਾਂ ਦੇ ਹਿਸਾਬ ਨਾਲ ਉਹ ਵੇ 6 ਮਹੀਨੇ। 6 ਮਹੀਨੇ ਦਾ ਮਤਲਬ ਹੈ 180 ਦਿਨ ਜਿਹੜਾ ਨਾ। ਅਗਰ ਤੁਹਾਨੂੰ 2 ਯੂਰੋ ਫੀ ਜਿੰਨਾ ਦਿਨ ਦੇ ਹਿਸਾਬ ਨਾਲ ਤੁਹਾਨੂੰ ਅਗਰ ਜੁਰਮਾਨਾ ਕਰਦਾ ਹੈ ਤੇ ਤੁਹਾਨੂੰ ਜੁਰਮਾਨਾ ਹੋਏਗਾ 360 ਯੂਰੋ। ਇਹ ਵੀ ਮਿਨੀਮਮ ਜੁਰਮਾਨਾ। ਠੀਕ ਹੈ। ਅਗਰ ਜੱਜ ਚਾਹੇ, ਠੀਕ ਹੈ ਨਾ, ਤੇ ਤੁਹਾਨੂੰ 5 10 20 25 30 ਜੋ ਵੀ ਹੈ ਨਾ ਉਹ ਉਸ ਦਿਨ ਦੇ ਹਿਸਾਬ ਨਾਲ ਇੱਕ ਦਿਨ ਦਾ, ਠੀਕ ਹੈ ਨਾ, ਤੁਹਾਨੂੰ ਜੁਰਮਾਨਾ ਕਰ ਸਕਦਾ ਹੈ। ਠੀਕ ਹੈ ਨਾ। ਕਾਫੀ ਸਾਰੇ ਕੇਸਿਸ ਨੇ ਜਿਨ੍ਹਾਂ ਦੇ ਵਿੱਚ ਵੈਸੇ ਤੇ ਜਿਹੜਾ ਜੁਰਮਾਨਾ ਮੈਂ ਉਹ ਤਕਰੀਬਨ ਜਿਹੜਾ ਮੈਕਸਿਮਮ ਇੱਕ ਬੰਦੇ ਨੂੰ ਹੋਇਆ ਸੀ ਉਹ ਹੋਇਆ ਸੀ 10,000 ਯੂਰੋ। ਠੀਕ ਹੈ। ਲੇਕਿਨ ਜ਼ਿਆਦਾਤਰ ਕੇਸਿਸ ਦੇ ਵਿੱਚ ਉਹ ਜੁਰਮਾਨਾ ਤਕਰੀਬਨ 2400 2500 ਇਸ ਤਰ੍ਹਾਂ ਜਾਣਾ ਹੁੰਦਾ ਹੈ। ਲੇਕਿਨ ਕਈ ਐਸੇ ਕੇਸਿਸ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਮਿਨੀਮਮ ਜੁਰਮਾਨਾ ਹੋਇਆ ਮਤਲਬ ਕਿ 360 ਯੂਰੋ। ਠੀਕ ਹੈ। ਇਹ ਉਸ ਤਰ੍ਹਾਂ ਵਿੱਚ ਜਿਸ ਅਗਰ ਤੁਸੀਂ ਸਵੀਕਾਰ ਨਹੀਂ ਕਰਦੇ ਆ ਤੇ ਹਾਂ 1 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਠੀਕ ਹੈ। 1 ਸਾਲ ਦੀ ਸਜ਼ਾ ਹੋ ਸਕਦੀ ਹੈ। ਲੇਕਿਨ ਅਜੇ ਤੱਕ ਫਿਲਹਾਲ ਕੋਈ ਐਸਾ ਕੇਸ ਸਾਹਮਣੇ ਨਹੀਂ ਆਇਆ ਜਿਹਦੇ ਵਿੱਚ ਕਿਸੇ ਨੂੰ ਸਜ਼ਾ ਹੋਈ ਹੋਵੇ। ਲੇਕਿਨ ਜ਼ਿਆਦਾਤਰ ਜਨਾ ਉਹ ਤੁਹਾਨੂੰ ਜੁਰਮਾਨਾ ਹੀ ਦੇ ਕੇ ਜਨਾ ਉਹ ਕਹਿੰਦੇ ਨੇ ਠੀਕ ਹੈ ਚਲਾ ਜਾ ਬਸ ਸਹੀ ਖਤਮ ਹੋ ਗਿਆ। ਅੱਛਾ
ਜਿਹੜੀ ਅਦਾਲਤੀ ਕਾਰਵਾਈ ਸੀ ਨਾ ਉਹਦੇ ਮੁਤਲਕ ਵੀ ਮੈਂ ਗੱਲ ਕਰਾਂਗਾ, ਲੇਕਿਨ ਕਿਸੇ ਹੋਰ ਵੀਡੀਓ ਵਿੱਚ।